ਤੇ ਮਾਂ ਹੁੰਦੀ ਏ। ਉਸ ਆਖਿਆ ਪੁੱਤਰ ਮੈਨੂੰ ਅੱਜ ਸਹੀ ਦੱਸ, ਮੈਂ ਬੜੀ ਫਿਕਰਮੰਦ ਆ। ਆਦਾ ਮੈਂ ਚੋਈਸਾ ਫਿਰ ਅੰਮਾ ਨੂੰ ਆਖਿਆ, ਮੈਂ ਕਿਹਾ ਅੰਮਾ ਗੱਲ ਇਹ ਹੈ ਵੀ ਇੰਜ ਮਾਸੀ ਨੂਰਾਂ ਦਾ ਪੁੱਤਰ ਆਉਂਦਾ ਸੀ ਤੇ ਉਹਦੇ ਢਿੱਡ 'ਚ ਪੀੜ ਹੁੰਦੀ ਸੀ। ਭੁੱਖ ਦੀ ਵਜ੍ਹਾ ਤੋਂ ਨਾ ਰੋਟੀ ਉਸ ਕੋ ਨਹੀਂ ਸੀ ਖਾਧੀ ਹੁੰਦੀ ਤੇ ਉਹਦੇ ਢਿੱਡ 'ਚ ਪੀੜ ਹੁੰਦੀ ਸੀ। ਤੇ ਮੈਂ ਰੋਟੀ ਆਪਣੀ ਉਹਨੂੰ ਮੈਂ ਸਾਰੀ ਕਹਾਣੀ ਸੁਣਾਈ, ਇੰਜ ਉਹਨੂੰ ਮੈਂ ਖਵਾਵਣਾ। ਉਹਦਾ ਬਰਮ ਵੀ ਰਹਿ ਗਿਆ, ਉਹਨੂੰ ਵੀ ਕਦੇ ਮੈਂ ਪਤਾ ਨਹੀਂ ਲੱਗਣ ਦਿੱਤਾ ਤੇ ਮੈਂ ਵੀ ਹੱਥ ਛਿੱਕ ਲੈਣਾ ਤੇ ਉਹ ਰੋਟੀ ਖਾ ਲੈਂਦਾ। ਤੇ ਆਦਾ ਮੇਰੀ ਮਾਂ ਨੇ ਨਾ ਮੈਨੂੰ ਕੁੱਟ ਕੇ ਸੀਨੇ ਨਾਲ ਲਾ ਲਿਆ, ਮੈਨੂੰ ਮਾਂ ਨੇ ਕੁੱਟ ਕੇ ਗੱਲ ਨਾਲ ਲਾ ਲਿਆ। ਉਸ ਆਖਿਆ ਆਏ ਮੇਰੇ ਪੁੱਤਰਾ, ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਕਿਸੇ ਮਾਂ ਦਾ ਲਾਲ ਉੱਥੇ ਭੁੱਖਾ ਹੈ, ਕਿਸੇ ਮਾਂ ਦਾ ਲਾਲ ਉੱਥੇ ਭੁੱਖਾ ਹੁੰਦਾ ਤੇ ਤੂੰ ਮੈਨੂੰ ਦੱਸਿਆ ਕਿਉਂ ਨਹੀਂ? ਕੱਲ ਤੂੰ ਮੈਂ ਤੈਨੂੰ 2 ਪਰਾਠੇ ਬਣਾ ਕੇ ਦਿਆਂ ਕਰਾਂਗੀ। ਉਹ ਮੇਰਾ ਵੀ ਪੁੱਤਰ ਹੈ, ਉਹ ਮੇਰਾ ਵੀ ਲਾਲ ਹੈ। ਮੈਂ ਜਿਸ ਤਰ੍ਹਾਂ ਤੂੰ ਮੇਰਾ ਪੁੱਤਰ ਹੈ, ਅੱਜ ਤੂੰ ਵੀ ਮੇਰਾ ਪੁੱਤਰ ਹੈ। ਤੇ ਮੈਂ ਉਹਨੂੰ 2 ਪਰਾਠੇ ਬਣਾ ਕੇ ਦਿਆਂਗੀ। ਤੇ ਫਿੱਕਾ ਦਾ ਚੋਈਸਾ ਮੈਂ ਆਖਿਆ ਮਾਂ 2 ਪਰਾਠੇ ਨਹੀਂ ਬਣਾਣੇ, ਨਾ 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 2 ਪਰਾਠੇ ਨਹੀਂ ਬਣਾਣੇ। ਮੈਂ ਉਹਦਾ ਬਰਮ ਨਾ ਤਰੋੜਨਾ ਚਾਹੁੰਦਾ। ਉਹ ਬੜਾ ਖੁਦਦਾਰ ਜਿਹਾ ਬੱਚਾ ਹੈ ਤੇ ਇਹ ਨਾ ਹੋਵੇ ਵੀ ਮੈਨੂੰ ਪਤਾ ਲੱਗੇ ਵੀ ਮੈਂ ਇੱਕ ਪਰਾਠਾ ਸਪੈਸ਼ਲ ਉਹਦੇ ਵਾਸਤੇ ਬਣਾਣਾ। ਤੇ ਉਸ ਆਖਿਆ ਹਾਲਾ ਚੱਲ ਇੰਜ ਕਰਨੇ ਆ, ਮੈਂ ਪਰਾਠੇ ਦੇ ਵੱਲ ਵੀ ਵਧਾ ਦਿੰਨੀ ਆ ਤੇ ਮੱਖਣ ਦਾ ਪੇੜਾ ਵੀ ਵੱਡਾ ਰੱਖ ਦਿਆਂ ਕਰਾਂਗੀ, ਤੁਸੀਂ ਦੋਏ ਰੱਜ ਜਾਓਗੇ। ਆਦਾ ਅੰਮਾ ਨੇ ਉਂਝ ਹੀ ਕਰਨਾ ਸ਼ੁਰੂ ਕਰ ਦਿੱਤਾ, ਮੈਂ ਉਹਨੂੰ ਖਵਾਉਣਾ ਸ਼ੁਰੂ ਕਰ ਦਿੱਤਾ। ਮਾਸੀ ਨੂਰਾਂ ਨੂੰ ਅੰਮਾ ਘਰ ਬੁਲਾਉਣ ਲੱਗ ਪਈ, ਕਦੇ ਸਾਗ ਦਿੱਤਾ, ਕਦੇ ਕੁਝ ਦਿੱਤਾ। ਉਹਨਾਂ ਦਾ ਜਨਾਬ ਡੰਗ ਟੱਪਣ ਲੱਗ ਪਿਆ। ਅਸਲਮ ਨੂੰ ਪੜ੍ਹਨੇ ਦਾ ਬੜਾ ਸ਼ੌਕ ਸੀ। ਆਦਾ 5ਵੀਂ ਤੋਂ ਬਾਅਦ ਨਾ ਅੰਮਾ ਨੇ ਨਾ ਆਪਣੇ ਭਾਈ ਨਾਲ, ਮੇਰੇ ਮਾਮੇ ਨਾਲ ਗੱਲ ਕੀਤੀ, ਜਿਹੜਾ ਸ਼ਹਿਰ ਹੁੰਦਾ ਕਿਸੇ ਕੋਲ ਇਹਨਾਂ ਨੂੰ ਨੌਕਰੀ ਤੇ ਲਵਾ ਦੇ। ਮਾਸੀ ਨੂਰਾਂ ਨੂੰ ਉੱਥੇ ਨੌਕਰੀ ਤੇ ਲਵਾ ਦਿੱਤਾ ਤੇ ਖਰਚਾ ਰੱਖਿਆ ਅਸਲਮ ਦੀ ਪੜ੍ਹਾਈ ਦੀ ਜਿਹੜੀਆਂ ਨਾ ਫੀਸਾਂ, ਸਿਰਫ ਔਰ ਸਿਰਫ ਤਨਖਾਹ ਹੈ ਤੇ ਰੋਟੀ। ਆਦਾ ਫਿਰ ਆਸਤਾ ਵਕਤ ਗੁਜ਼ਰਦਾ ਗਿਆ। ਮੇਰੀ ਮਾਂ ਨੂੰ ਵੀ ਤੁਹਾਨੂੰ ਪਤਾ ਫੌਤ ਹੋਇਆ ਕਾਫੀ ਅਰਸਾ ਹੋ ਗਿਆ ਤੇ ਉਹ ਮਾਸੀ ਨੂਰਾਂ ਵੀ ਜਿਹੜਾ ਨਾ ਮਰ ਮੁਰ ਗਈ। ਮੇਰਾ ਰਾਬਤਾ ਟੁੱਟ ਗਿਆ, ਅੱਲਾ ਜਾਣੇ ਅਸਲਮ ਕਿੱਧਰ ਹੈ। ਤੇ ਥੋੜੀ ਦੇਰ ਪਹਿਲਾਂ ਆਦਾ ਕੁੰਡੀ ਖੜਕੀ ਤੇ ਮੈਂ ਤੱਕਿਆ ਤੇ ਇੱਕ ਬੰਦਾ ਆਇਆ, ਅਫਸਰ ਸੀ ਕੋਈ। ਤੇ ਮੈਂ ਕਿਹਾ ਤੂੰ ਕੌਣ ਹੈ? ਤੇ ਉਹ ਮੈਨੂੰ ਆਦਾ ਫਿਕਿਆ, ਮੈਨੂੰ ਭੁੱਲ ਗਿਆ ਤੂੰ ਕੌਣ ਹੈ? ਉਹ ਮੈਂ ਅਸਲਮ ਆ, ਅਸਲਮ। ਆਦਾ ਜਦੋਂ ਉਸ ਮੈਨੂੰ ਅਸਲਮ ਆਖਿਆ ਨਾ ਤੇ ਮੈਨੂੰ ਇੱਕਦਮ ਉਹੀ ਅਸਲਮ ਨਜ਼ਰ ਆਇਆ ਤੇ ਮੈਂ ਪਤਾ ਹੀ ਨਾ ਲੱਗਾ ਵੀ ਅਫਸਰ ਹੈ ਜਾਂ ਸਾਹਿਬ ਹੈ ਜਾਂ ਕੌਣ ਹੈ। ਮੈਂ ਕੁੱਟ ਕੇ ਜੱਫਾ ਮਾਰ ਲਿਆ। ਆਦਾ ਉਸ ਮੈਨੂੰ ਕੁੱਟ ਕੇ ਜੱਫਾ ਮਾਰ ਲਿਆ ਤੇ ਢਾਵਾਂ ਮਾਰ ਕੇ ਰੋਈ ਆਵੇ। ਉਸ ਆਖਿਆ ਮੈਂ ਅੱਜ ਆਪਣੀ ਮਾਂ ਨੂੰ ਮਿਲਣ ਆਇਆ। ਮੈਂ ਬੜਾ ਘਬਰਾਇਆ ਸਾਂ ਮਾਂ ਤੋਂ। ਉਸ ਆਖਿਆ ਕਿਹੜੀ ਮਾਂ? ਉਸ ਆਖਿਆ ਜਿਹੜੀ ਤੇਰੀ ਮਾਂ ਸੀ। ਉਸ ਆਖਿਆ ਉਹ ਤੇ ਮਰ ਗਈ ਆ। ਆਦਾ ਉਸ ਫਿਰ ਹੋਰ ਹੀ ਰੋਇਆ ਡਾਡਾ, ਰੋ ਕੇ ਨਾ ਤੇ ਮੇਰੇ ਕੋਲ ਬਹਿ ਗਿਆ ਤੇ ਮੈਨੂੰ ਆਦਾ ਤੈਨੂੰ ਪਤਾ ਹੈ ਫਿਕਿਆ, ਭੁੱਖ ਕਿੱਡੀ ਡਾਢੀ ਚੀਜ਼ ਹੈ, ਬੜੀ ਡਾਢੀ ਚੀਜ਼ ਹੈ। ਭੁੱਖ ਜਿਹੜੀ ਹੈ ਨਾ ਮਾਰ ਛੱਡਦੀ ਹੈ ਬੰਦੇ ਨੂੰ। ਤੇ ਮੈਂ ਇਸ ਨਾ ਇਲਾਕੇ 'ਚ ਲੰਗਰਖਾਨਾ ਖੋਲਣ ਆਇਆ, ਤੇਰੀ ਮਾਂ ਦੇ ਨਾਂ ਤੇ ਮੈਂ ਲੰਗਰਖਾਨਾ ਖੋਲਣਾ, ਜਿਸ ਮੈਨੂੰ ਨਾ ਪਰਾਠੇ ਦੇ ਵੱਲ ਵਧਾਏ ਸੀ। ਆਦਾ ਮੈਂ ਇੱਕਦਮ ਆਖਿਆ ਕਿਹੜੇ ਪਰਾਠੇ ਦੇ ਵੱਲ? ਉਸ ਆਖਿਆ ਤੈਨੂੰ ਯਾਦ ਨਹੀਂ, ਜਦੋਂ ਮੈਂ ਆਉਂਦਾ ਹਾਂ ਤੇ ਮੇਰੇ ਢਿੱਡ ਪੀੜ ਹੁੰਦੀ ਸੀ ਤੇ ਤੂੰ ਮੈਨੂੰ ਰੋਟੀ ਖਵਾਉਂਦਾ ਸੀ ਤੇ ਆਪੇ ਸਲੋ ਹੋ ਜਾਂਦਾ ਸੀ। ਤੇ 3-4 ਦਿਹਾੜੇ ਬਾਅਦ ਪਰਾਠੇ ਦੇ ਵੱਲ ਵੀ ਵੱਧ ਗਏ ਸੀ, ਤੇ ਪਰਾਠੇ ਤੇ ਮੱਖਣ ਵੀ ਫालतू ਰੱਖਿਆ ਹੁੰਦਾ ਸੀ। ਉਹ ਮੈਨੂੰ ਬਿਲਕੁਲ ਉਹ ਯਾਦ ਹੈ ਸਾਰਾ ਕੁਝ। ਢਿੱਡ ਜਿਹੜਾ ਨਾ ਪੀੜ ਉਹ ਬੜੀ ਡਾਢੀ ਹੁੰਦੀ ਹੈ, ਭੁੱਖ ਬੜੀ ਡਾਢੀ ਚੀਜ਼ ਹੈ। ਤੇ ਅੱਜ ਮੈਂ ਨਾ ਤੇਰੀ ਮਾਂ ਦੇ ਨਾਂ ਤੇ ਇੱਥੇ ਲੰਗਰਖਾਨਾ ਖੋਲਣੇ ਦਾ ਫੈਸਲਾ ਕਰਨਾ। ਇਸ ਪਿੰਡ ਦਾ ਕੋਈ ਬੱਚਾ ਵੀ ਹੁਣ ਭੁੱਖਾ ਨਹੀਂ ਰਹਿਣ ਲੱਗਾ। ਤੇ ਫਿਕਾ ਦਾ ਚੋਈ ਸਾਹਿਬ, ਮੈਂ ਉਹਨੂੰ ਜਦੋਂ ਉਹਦੀ ਗੱਲ ਸੁਣੀ ਨਾ ਤੇ ਮੈਂ ਉਹਨੂੰ ਇੱਕ ਵਾਰੀ ਫੇਰ ਗਲੇ ਲਾ ਲਿਆ। ਮੈਂ ਕਿਹਾ ਅਸਲਮ ਮੈਂ ਤੇ ਬੜਾ ਛੁਪਾਇਆ ਸੀ ਤੇਰੇ ਤੋਂ। ਤੇ ਉਹ ਆਦਾ ਚੱਲਿਆ, ਮੈਨੂੰ ਸਾਰਾ ਪਤਾ ਸੀ। ਤੂੰ ਮੇਰਾ ਬਰਮ ਰੱਖਿਆ ਸੀ ਤੇ ਮੈਂ ਕਿਹਾ ਮੈਂ ਵੀ ਆਪਣਾ ਬਰਮ ਰੱਖੀ ਰੱਖਣਾ। ਤੂੰ ਮੇਰੀ ਇੱਜ਼ਤ ਰੱਖੀ ਸੀ ਤੇ ਮੈਂ ਕਿਹਾ ਮੈਂ ਵੀ ਆਪਣੀ ਇੱਜ਼ਤ ਰੱਖੀ ਰੱਖਣਾ। ਤੇ ਮੈਨੂੰ ਸਾਰਾ ਕੁਝ ਪਤਾ ਸੀ। ਤੇ ਆਦਾ ਮੈਂ ਉਹਦੇ ਗੱਲ ਲਾ ਕੇ ਰੋਇਆ ਤੇ ਮੈਨੂੰ ਆਦਾ ਗੱਲ ਸੁਣ, ਮੈਨੂੰ ਨਾ ਤੇਰਾ ਪਾਸਪੋਰਟ ਵੀ ਚਾਹੀਦਾ ਤੇ ਤੇਰੇ ਪੇਪਰ ਵੀ ਚਾਹੀਦੇ ਨੇ। ਮੈਂ ਉੱਥੇ ਪੜ੍ਹ ਲਿਖ ਕੇ ਅਫਸਰ ਬਣ ਗਿਆ ਸਾਂ ਤੇ ਮੈਨੂੰ ਕੰਪਨੀ ਨੇ ਬਾਹਰ ਦੇ ਮੁਲਕ ਭੇਜ ਛੜਿਆ ਤੇ ਮੈਂ ਉੱਥੇ ਹੁੰਨਾ ਤੇ ਮੈਨੂੰ ਉੱਥੇ ਬੰਦੇ ਚਾਹੀਦੇ ਤੇ ਮੈਨੂੰ ਆਪਣਾ ਖਾਸ